ਮੁੰਡੇ ਕੋਟ ਕਿਆ ਬੱਸ ਹੈ ਜਮਾ ਕੋਟ ਕੇ ਨਾ ਲੀੜੇ ਲਹਾ ਲਓ ਸਾਰਿਆਂ ਦੇ ਨਾ ਪਿੰਡੇ ਲੀਲੇ ਹੁਣ ਤਾਂ ਕਹਿ ਦਿਓ ਅੰਦਰ ਕੋਟ ਦੇ ਨੂੰ ਬੱਸ 'ਚ ਵੜ ਅਸੀਂ ਵੋਟਾਂ ਪਿੱਛੇ ਉਹਦੇ ਪਿੰਡ ਦੇ ਆਪਦੇ ਭਰਾਵਾਂ ਨਾਲ ਬੈਰ ਪਾ ਲਿਆ ਤੁਸੀਂ ਸਾਨੂੰ ਆਹ ਨਾਮਦਾਰੀ ਦਿੰਦੇ ਹੋ ਆਹ ਨਾਮਦਾਰੀ ਦਿੰਦਾ ਸਾਨੂੰ ਭਗਵੰਤ ਮਾਨ ਇੱਥੋਂ ਦਾ ਪ੍ਰਸ਼ਾਸਨ ਮੁਰਦਾਬਾਦ ਕਹਿੰਦਾ ਮੇਰੀ ਪੱਗ ਲਾਦੀ ਕਹਿੰਦਾ ਲਾਦੀ ਤੇਰੀ ਪੱਗ ਵੱਡੇ 18 ਸਿੰਘ ਦੀ ਕਹਿੰਦਾ ਤੂੰ ਦੱਸ ਕੀ ਕਰਦਾ ਜੇ ਮੇਰੇ ਨਾਲ ਦੇਖ ਲਾ ਤੂੰ ਬਾਈ ਲੰਗੜਾ ਬੰਦਾ ਉਹਨੂੰ ਕਹਿੰਦੇ ਤੂੰ ਸਾਡੇ ਕਿਰਪਾਨ ਮਾਰੀ ਯਾਰ ਉਹਦੀ ਪੱਗ ਲਾਦੀ ਤੇ ਡਾਂਗਾ ਨਾਲ ਉਹਨੂੰ ਛਾਂ ਕੀਤੀ ਉਹਦਾ ਪਿੰਡੇ ਤੇ ਤੁਹਾਡੇ ਕੋਲ ਕੈਮਰੇ ਨਾ ਉਹ ਬੰਦੇ ਦੇ ਲੀੜੇ ਲਾਹੋ ਦੇ ਨਾਲ ਉਹਦਾ ਸਾਰਾ ਸਰੀਰ ਲੀਲਾ ਹੋਵੇ ਇਹ ਕਾਲੀਆਂ ਕਾਂਗਰਸਾਂ ਨੂੰ ਵੀ ਮਾੜਾ ਨਿਕਲਿਆ ਬਹੁਤ ਜ਼ਿਆਦਾ ਬੁੱਚੜ ਨਿਕਲਿਆ ਵੇ ਬੁੱਚੜ ਭਗਵੰਤਾ ਬੁੱਚੜ ਆਖਿਆ ਕਰਨਾ ਨੂੰ ਸਾਰਿਆਂ ਨੇ ਇਹ ਬੇਅੰਤ ਬੁੱਚੜ ਆ ਗਿਆ ਦੁਬਾਰੇ ਜੰਮ ਪਿਆ ਤੇ ਸਿੰਘ ਸੂਰਮੇ ਦੁਬਾਰੇ ਵੀ ਜੰਮਣਗੇ ਦੁਬਾਰੇ ਵੀ ਆਵਾਂਗੇ ਇਹਨੂੰ ਸਬਤ ਸਿਖਾ ਕੇ ਜਾਵਾਂਗੇ ਅੱਜ ਤੱਕ ਅਜਿਹਾ ਧੱਕਾ ਹੋਇਆ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਜੋ ਅੱਜ ਕੀਤਾ ਸਰਕਾਰ ਨੇ ਨਾ ਭਾਈ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਕੋਈ ਆਮ ਇਹਦਾ ਬੇਅੰਤ ਦੀਆਂ ਲੀਹਾਂ ਤੋਂ ਵੀ ਕਹਾ ਨਾ ਗਿਆ ਇਹ ਆਪਦੇ ਆਪ ਹੀ ਬੰਦੇ ਛੱਡ ਕੇ ਵਿੱਚੋਂ ਕਹਿੰਦੇ ਕਿਰਪਾਨ ਮਾਰੀ ਸਾਨੂੰ ਐਂ ਤਾਂ ਦੱਸੋ ਕਿਹੜੇ ਬੰਦੇ ਨੇ ਕਿਰਪਾਨ ਮਾਰੀ ਹੈ ਕਿੱਥੋਂ ਆ ਉਹ ਕਿਰਪਾਨ ਵਾਲਾ ਪੱਗਾਂ ਲਾਹੀਆਂ ਨੇ ਲੋਕਾਂ ਦੀਆਂ ਸੁੱਟ ਡਾਂਗਾ ਮਾਰਦੇ ਨੇ ਸ਼ਾਂਤਮਈ ਨਾਲ ਧਰਨਾ ਲਾਉਂਦੇ ਸੀ ਸਿਆਣੇ ਬਿਆਣੇ ਬਜ਼ੁਰਗਾਂ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਦਾੜੀਆਂ ਨਹੀਂ ਦੇਖਣੀਆਂ ਇੱਥੇ ਕੌਮ 'ਚ ਵੀ ਦਲਾਵਰ ਸਿੰਘ ਤੇ ਹਨਾ ਤੇ ਸਤਵੰਤ ਬੇਅੰਤ ਜੰਮਣੇ ਬੰਦ ਨਹੀਂ ਹੋਏ ਜੇ ਇੰਦਰਾ ਤੇ ਬੇਅੰਤ ਵਾਲੀਆਂ ਪੈੜਾਂ ਤੇ ਤੁਰਦਾ ਨਾ ਅੱਜ ਦੀ ਜਿਹੜੀ ਇਕੱਠ ਰੱਖਿਆ ਗਿਆ ਸੀ ਭਗਵੰਤ ਮਾਨ ਦੀ ਕੋਠੀ ਅੱਗੇ ਉਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਗ੍ਰਿਫਤਾਰੀਆਂ ਜਾਰੀ ਸੀ ਲਗਾਤਾਰ ਜਗ੍ਹਾ ਦੇ ਉੱਤੇ ਪੱਤਰਕਾਰਾਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਇਸ ਵਕਤ ਅਸੀਂ ਬੜਬੜ ਟੋਲ ਪਲਾਜ਼ੇ ਤੇ ਸਵੇਰ ਦਾ ਤਾਂ ਇੱਥੋਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਕਿਸੇ ਪੱਤਰਕਾਰ ਨੂੰ ਕਿਸੇ ਹੋਰ ਨੂੰ ਲੰਘਣ ਦਿੱਤਾ ਜਾ ਰਿਹਾ ਪਰ ਹੁਣ ਲਗਾਤਾਰ ਕਿਸਾਨ ਲੋਕ ਜਿਹੜੇ ਇੱਥੇ ਆ ਰਹੇ ਸੀ ਤਾਂ ਹੁਣ ਵੀ ਇੱਥੇ ਇੱਕ ਝੜਪ ਵਾਲਾ ਮਾਹੌਲ ਬਣਿਆ ਪਹਿਲਾਂ ਪੁਲਿਸ ਤੇ ਜਿਹੜੇ ਨੌਜਵਾਨਾਂ ਦੇ ਵਿਚਕਾਰ ਝੜਪ ਵਾਲਾ ਮਾਹੌਲ ਬਣਿਆ ਸੀ ਇਸ ਵਕਤ ਵੀ ਜਿਹੜੇ ਵੱਡੀ ਪੱਧਰ ਦੇ ਉੱਤੇ ਕਿਸਾਨ ਇੱਥੇ ਖੜੇ ਆ ਮੈਂ ਤੇ ਮੇਰਾ ਸਾਥੀ ਜਸ ਇਸ ਵਕਤ ਅਸੀਂ ਬੜਬੜ ਟੋਲ ਪਲਾਜ਼ੇ ਤੇ ਆ ਜਸ ਕਿਵੇਂ ਜਿਹੜੇ ਕੀ ਲੱਗ ਰਿਹਾ ਤਸਵੀਰਾਂ ਮਾਹੌਲ ਇਹ ਦੇਖਾ ਕਿ ਇਦੋਂ ਪਹਿਲਾਂ ਤੋਂ ਆ ਬਾਈ ਹੋਰੇ ਕੀ ਹੋਣਾ ਸੀ ਇੱਥੇ ਕੀ ਪੜ ਕੇ ਦੇਖਿਆ ਉਧਰ ਪੱਗਾਂ ਲਾਦੀਆਂ ਉਧਰ ਲਾਠੀ ਚਾਰਜ ਹੋ ਗਿਆ ਜੀ ਲਾਠੀ ਚਾਰਜ ਹੋ ਗਿਆ ਉਧਰ ਕੋਟੇ ਬਾਅਦ ਅਸੀਂ ਤਾਂ ਇੱਧਰ ਸੀਗਾ ਜੀ ਪਰਲੇ ਪਾਸੇ ਚੱਕ ਕੇ ਲੈ ਗਏ ਇੱਕ ਨੂੰ ਵਿਚਾਰੇ ਨੂੰ ਮੂਹਰੇ ਪਤਾ ਵਾ ਮੂਹਰੇ ਪਤਾ ਉਹ ਕੱਠ ਚ ਲੈ ਕੇ ਬੰਦੇ ਨੂੰ ਚੱਕ ਕੇ ਹਾਂ ਨਹੀਂ ਦਿੱਤਾ ਜਾ ਰਿਹਾ ਦਿੱਤਾ ਜਾ ਰਿਹਾ ਕੀ ਕਹਿੰਦੇ ਆ ਬਸ ਗਾਹਾਂ ਜਾਣਾ ਨਹੀਂਗਾ ਕਹਿੰਦੇ ਭਾਨੇ ਸਿੱਧੂ ਦੇ ਹੱਕ 'ਚ ਜਾ ਰਹੇ ਨੇ ਪੰਜਾਬ ਸਰਕਾਰ ਧੱਕਾ ਕਰਦੀ ਆ ਫੁੱਲ ਅੱਜ ਤੱਕ ਅਜਿਹਾ ਧੱਕਾ ਹੋਇਆ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਜੋ ਅੱਜ ਕੀਤਾ ਸਰਕਾਰ ਨੇ ਬਹੁਤ ਲੋਕ ਕਿੰਨੇ ਆ ਜੀ ਫਿਰ ਵੀ ਪੁਲਿਸ ਲੋਕ ਫਿਰ ਨਹੀਂ ਬੋਲ ਰਹੇ ਪਹਿਲੀ ਸਰਕਾਰ ਆ ਜਿਹਨੇ ਧੱਕਾ ਕਰਿਆ ਇਹਨਾਂ ਨੇ ਲੋਕਾਂ ਦੀਆਂ ਪੱਗਾਂ ਲਾਹੀਆਂ ਨੇ ਲੋਕਾਂ ਦੀਆਂ ਸੁੱਟ ਡਾਂਗਾ ਮਾਰਦੇ ਨੇ ਸ਼ਾਂਤਮਈ ਨਾਲ ਧਰਨਾ ਲਾਉਂਦੇ ਸੀ सातवें धरना का कोई हुल्लड़बाजी नहीं है सातवें लोग जा रहे हैं बस जान नहीं दे रहे सातवें ही जा रहे हैं लोग ਤਾਂ ਅੱਗੇ ਦੀਆਂ ਤਸਵੀਰਾਂ ਵੀ ਉਹ ਜਿਸ ਤਰ੍ਹਾਂ ਦੇ ਨਾਲ ਗੱਲ ਕਰ ਰਹੇ ਨੇ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਅੱਗਿਓਂ ਜਾਣ ਨਹੀਂ ਦਿੱਤਾ ਜਾ ਰਿਹਾ ਇੱਥੇ ਆਪਾਂ ਪੁਲਿਸ ਦੀ ਝੜਪ ਜਿਹੜੀ ਆ ਪਿੱਛੇ ਉਹ ਵੀ ਆਪਾਂ ਜਿਹੜੀ ਦੇਖੀ ਸੀ ਪੁਲਿਸ ਦੇ ਨਾਲ ਨੌਜਵਾਨ ਦੀ ਝੜਪ ਬਾਈ ਕੀ ਮਾਹੌਲ ਕੀ ਬਣ ਰਿਹਾ ਇੱਥੇ ਜਿਹੜਾ ਇਹੀ ਹਾਲਤ ਕੀ ਬਣੀ ਹੈ ਇੱਥੇ ਕੀ ਹੋਇਆ ਸੀ ਇੱਥੇ ਕੀ ਹੋ ਗਿਆ ਬੈਠੇ ਤੁਸੀਂ ਕੀ ਕਾਰਨ ਧੱਕਾ ਕਰਿਆ ਪੁਲਿਸ ਨੇ ਉਹ ਕੁੱਟੀ ਜਾਂਦੇ ਨੇ ਡਾਂਗਾ ਨਾਲ ਪੱਗ ਲਾਤੀ ਉਹਦੀ ਜੀ ਤੂੰ ਬਾਈ ਲੰਗੜਾ ਬੰਦਾ ਉਹਨੂੰ ਕਹਿੰਦੇ ਤੂੰ ਸਾਡੇ ਕਿਰਪਾਨ ਮਾਰੀ ਯਾਰ ਉਹਦੀ ਪੱਗ ਲਾਤੀ ਤੇ ਡਾਂਗਾ ਨਾਲ ਉਹਨੂੰ ਛਾਂ ਕੀਤੀ ਉਹਦਾ ਪਿੰਡੇ ਤੇ ਤੁਹਾਡੇ ਕੋਲ ਕੈਮਰੇ ਨਾ ਉਹ ਬੰਦੇ ਦੇ ਲੀੜੇ ਲਾਹੋ ਦੇ ਨਾਲ ਉਹਦਾ ਸਾਰਾ ਸਰੀਰ ਲੀਲਾ ਹੋਵੇ ਲੱਤ ਤਵਾਰੀ ਆ ਕਹਿੰਦੇ ਤੂੰ ਸਾਡੇ ਜੀ ਕਿਰਪਾਨ ਮਾਰੀ ਬੰਦੇ ਦੇ ਤਾਂ ਬਾਈ ਭੱਜ ਜਾਂਦਾ ਪਤਾ ਸਾਨੂੰ ਜਮਾ ਝੂਠ ਮਾਰਦੇ ਰਹੋ ਤੇ ਮੁੰਡੇ ਕੋਟ ਕਿਆ ਬੱਸ ਹੈ ਜਮਾ ਕੋਟ ਕੇ ਨਾ ਲੀੜੇ ਲਾਹ ਲਓ ਸਾਰਿਆਂ ਦੇ ਨਾ ਪਿੰਡੇ ਲੀਲੇ ਹੁਣ ਤਾਂ ਕਹਿ ਦਿਓ ਅੰਦਰ ਕੋਟ ਦੇ ਨੂੰ ਬੱਸ 'ਚ ਵੜ ਕੇ ਹਾਂਜੀ ਬਜ਼ੁਰਗਾਂ ਨੂੰ ਕਹਿੰਦੇ ਤੂੰ ਕਿਰਪਾਨ ਮਾਰੀ ਆ ਬਾਈ ਬੈਠੇ ਹੀ ਸਾਰੇ ਲੋਕ ਕੋਈ ਕੁਝ ਨਹੀਂ ਸੀ ਕਰਦਾ ਪਰ ਇੱਕਦਮ ਪੁਲਿਸ ਆਇਆ ਭੱਜ ਕੇ ਇਹਨਾਂ ਦੇ ਤੁਸੀਂ ਗਾਹਾਂ ਨਹੀਂ ਜਾਣਾ ਸੀ ਬਜ਼ੁਰਗਾਂ ਨੂੰ ਸਿਆਣੇ ਬਿਆਣੇ ਬਜ਼ੁਰਗਾਂ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਦਾੜੀਆਂ ਨਹੀਂ ਦੇਖਣੀਆਂ ਉਹ ਹਾਂ ਆਪਣੇ ਮੁਲਾਜ਼ਮ ਕਹਿੰਦਾ ਮੇਰੀ ਪੱਗ ਲਾਦੀ ਕਹਿੰਦਾ ਲਾਦੀ ਤੇਰੀ ਪੱਗ ਵੱਡੇ 18 ਸਿੰਘ ਦੀ ਕਹਿੰਦਾ ਤੂੰ ਦੱਸ ਕੀ ਕਰਦਾ ਜਾਂ ਮੇਰੇ ਨਾਲ ਦੇਖ ਲਾ ਗਾਲੀ ਗਲੋਚਰ ਜਿੰਨੇ ਬੰਦੇ ਇੱਥੇ ਬੈਠੇ ਬਾਈ ਹਨਾ ਬਾਕੀ ਹਰੇਕ ਦੀ ਮੂੰਹ ਕਹੀ ਆ ਜਿਹੋ ਜਿਹਾ ਮਾਹੌਲ ਅੱਜ ਬਣਿਆ ਪਹਿਲਾਂ ਕਿਤੇ ਬਣਿਆ ਨਾ ਜੀ ਨਾ ਜਮਾ ਹੀ ਨਹੀਂ ਬਣਿਆ ਜੀ ਇਹ ਭਗਵੰਤ ਮਾਨ ਕਹਿੰਦੇ ਨਾ ਕਹਿੰਦਾ ਮੈਂ ਕਰਕੇ ਵੀ ਬੇਅੰਤਾਂ ਇੱਥੇ ਕੌਮ 'ਚ ਵੀ ਦਲਾਵਰ ਸਿੰਘ ਤੇ ਹਨਾ ਤੇ ਸਤਵੰਤ ਬੇਅੰਤ ਜੰਮਣੇ ਬੰਦ ਨਹੀਂ ਹੋਏ ਜੇ ਇੰਦਰਾ ਤੇ ਬੇਅੰਤ ਵਾਲੀਆਂ ਪੈੜਾਂ ਤੇ ਤੁਰਦਾ ਨਾ ਇਹ ਬੰਦੇ ਦਾ ਹਸ਼ਰ ਇਹੀ ਹੋਣਾ ਇਹ ਕੌੜਾ ਸੱਚ ਆ ਦੀਪ ਬਾਈ ਕਹਿੰਦਾ ਸੀ ਆਪਣੇ ਲੋਕ ਫੁੱਦੂ ਉਹਦੇ ਮਗਰ ਨਹੀਂ ਲੱਗੇ ਤੇ ਹੁਣ ਕਹਿੰਦੇ ਉਹਨੇ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਦੇ ਆ ਇਹ ਪੁੱਛਣ ਵੀ ਸਾਨੂੰ ਕਿਉਂ ਰੋਕ ਰਹੇ ਹੋ ਅੱਗੇ ਜਾਣ ਤੋਂ ਪੁੱਛਿਆ ਕੀ ਕਹਿੰਦੇ ਬਾਈ ਇਹ ਕਈ ਸਾਡੀਆਂ ਆਪਦੀਆਂ ਉਹਦਾ ਬਜ਼ੁਰਗ ਪੱਗਾਂ ਬਚਾਓ ਕਹਿੰਦੇ ਤੁਹਾਡੀ ਦੀ ਕੋਈ ਲਿਹਾਜ਼ ਨਹੀਂ ਪੱਗਾਂ ਲਾਈਆਂ ਸ਼ਰਿਆਂ ਬਾਈ ਹੋ ਹਲੇ ਉੱਤੇ ਗਾਂ ਜਾ ਕੇ ਦੇਖੋ ਯਾਰ ਬਾਈ ਦਾੜੀਆਂ ਨੂੰ ਪੈਂਦਾ ਸੀਗਾ ਇੱਕ ਦੀ ਪੱਗ ਵੀ ਲਾਹੀ ਗਈ ਹੈ ਆਪਣਾ ਅੰਮ੍ਰਿਤਧਾਰੀ ਬੰਦਾ ਸੀਗਾ ਤੁਸੀਂ ਹੁੱਲੜਬਾਜੀ ਕੀਤੀ ਨਾ
ਬਾਈ ਅਸੀਂ ਨੇ ਨਹੀਂ ਕੀਤੀ ਪੁਲਿਸ ਖਰਜਾ ਬਾਈ ਪੁਲਿਸ ਮੁਲਾਜ਼ਮਾਂ ਨੇ ਹੁੱਲੜਬਾਜੀ ਕੀਤੀ ਆ ਪਹਿਲਾਂ ਅਸੀਂ ਤਾਂ ਬਹੁਤ ਵਧੀਆ ਉਹਦੇ ਨਾਲ ਸਤਿਕਾਰ ਨਾਲ ਲੰਘਦੇ ਸੀਗੇ ਪੁਲਿਸ ਮੁਲਾਜ਼ਮ ਇੱਕ ਨਵਾਂ ਸੀਗਾ ਮੁੰਡੇ ਨੇ ਪੱਗ ਵੀ ਲਾਉਣ ਦੀ ਕੋਸ਼ਿਸ਼ ਕਰੀ ਆ ਗੁਰਸਿੱਖ ਬੰਦੇ ਦੀ ਉੱਥੇ ਵੀ ਐਂ ਕੀਤਾ ਸਾਰੇ ਕਿਤੇ ਕੀਤਾ ਬਈ ਇਹ ਬੇਅੰਤ ਬੁੱਚੜ ਆ ਗਿਆ ਦੁਬਾਰੇ ਜੰਮ ਪਿਆ ਤੇ ਸਿੰਘ ਸੂਰਮੇ ਦੁਬਾਰੇ ਵੀ ਜੰਮਣਗੇ ਦੁਬਾਰੇ ਵੀ ਆਵਾਂਗੇ ਇਹਨੂੰ ਸ਼ਬਦ ਸਿਖਾ ਕੇ ਜਾਵਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਉੱਥੇ ਜਾਣ ਤੋਂ ਉਲਝਾ ਰਹੇ ਆ ਇਹਨਾਂ ਨੇ ਇੱਥੇ ਸਾਰਾ ਇਹਨਾਂ ਨੂੰ ਉਲਝਣ ਬਣਾਈ ਹੈ ਇਹਦਾ ਲੋਕਾਂ ਨੂੰ ਹਜੇ ਵੀ ਚਾਹੀਦਾ ਵੀ ਇਕੱਠੇ ਹੋ ਕੇ ਉੱਥੇ ਤੁਰ ਕੇ ਜਾਣ ਜੇ ਗੱਡੀਆਂ ਰੋਕਦੇ ਆ ਤਾਂ ਇਹ ਕੁਛ ਕੁ ਸਾਰੇ ਚਾਰ ਉਧਰ ਹੋ ਗਏ ਕੋਈ ਡਰ ਕੇ ਮੋੜੀ ਗਏ ਤਾਂ